ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਪਹਿਲੇ ਸੈਗਮੈਂਟ ਦੇ ਵਿੱਚ ਪਹਿਲਾ ਅਹਿਮ ਇਸ਼ੂ ਇਹ ਸੀ ਕਿ CAA NRC J&K ਦੇ ਮੁੱਦੇ ਤੇ ਅਮਰੀਕਾ ਦੀ ਅਪਰਾਧਕ ਚੁੱਪੀ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਬਹੁਤ ਹੀ ਵਧੀਆ ਵਿਚਾਰ ਤੁਹਾਡੇ ਸਾਰਿਆਂ ਨਾਲ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਹੁਣ ਅੱਜ ਦਾ ਜੋ ਅਗਲਾ ਅਹਿਮ ਇਸ਼ੂ ਹੈ ਉਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ जुड़े रहना। देखने सुन ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो बेशक ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਕਿਵੇਂ ਅਮਰੀਕਾ ਆਪਣੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ, ਆਪਣੇ ਕਨਸਟੀਟਿਊਸ਼ਨ ਜਾਂ ਆਪਣਾ ਵੈਲਿਊ ਸਿਸਟਮ ਜਿਹੜਾ ਦੁਨੀਆ ਦੇ ਵਿੱਚ ਇੱਕ ਹੋਪ ਵਾਂਗ ਸੀ, ਉਸ ਵੱਲ ਉਸਨੇ ਪਿੱਠ ਕੀਤੀ ਹੈ ਜੀ। ਔਰ ਕਿਵੇਂ ਬਿਲਕੁਲ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਨੰਗੇ ਚਿੱਟੇ ਹੋ ਕੇ ਵਪਾਰਕ ਹਿੱਤਾਂ ਨੂੰ ਜਾਂ ਸਟ੍ਰੈਟੇਜਿਕ ਇੰਟਰਸਟ ਇਹਨਾਂ ਨੂੰ ਸਾਹਮਣੇ ਰੱਖਦਿਆਂ ਭਾਰਤ ਜੋ ਕੁਛ ਕਰ ਰਿਹਾ ਹੈ ਉਸ ਬਾਰੇ ਅੱਖਾਂ ਬੰਦ ਕੀਤੀਆਂ ਹੋਈਆਂ ਨੇ। ਪਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕਈ ਵਾਰ ਜਦੋਂ ਇੱਕ ਪਾਸਾ ਬਿਲਕੁਲ ਬੰਦ ਹੁੰਦਾ ਦਰਵਾਜ਼ਾ, ਫਿਰ ਵੀ ਜਿਨ੍ਹਾਂ ਨੇ ਦੁਹਾਈ ਦੇਣੀ ਹੁੰਦੀ ਹੈ ਜਾਂ ਜਿਨ੍ਹਾਂ ਨੇ ਚੇਤਾਵਨੀ ਦੇਣੀ ਹੁੰਦੀ ਹੈ ਜਾਂ ਜਿਨ੍ਹਾਂ ਨੇ ਸੱਦ ਦੇਣੀ ਹੁੰਦੀ ਹੈ, ਉਹ ਆਪਣਾ ਕੰਮ ਜਾਰੀ ਰੱਖਦੇ ਨੇ। ਕਿਉਂਕਿ ਇਹ ਗੱਲ ਬੜੀ ਪੋਪੂਲਰ ਹੈ ਕਿ ਵੀ ਜੇ ਚੋਰ ਚੋਰੀ ਕਰਨੋਂ ਨਹੀਂ ਹਟਦਾ ਜਾਂ ਚੋਰਾਂ ਦੀ ਨਸਲ ਨਹੀਂ ਮੁੱਕੀ ਕਿ ਜਿਨ੍ਹਾਂ ਨੇ ਚੋਰੀ ਕਰਨੀ ਹੈ, ਤੇ ਫਿਰ ਪਹਿਰੇਦਾਰਾਂ ਦੀ ਨਸਲ ਕਿਉਂ ਮੁੱਕ ਜਾਏ ਜਾਂ ਪਹਿਰੇਦਾਰ ਆਪਣੇ ਫਰਜ਼ ਤੋਂ ਕਿਉਂ ਗਾਫਲ ਹੋਣ ਜਿਨ੍ਹਾਂ ਨੇ ਜਾਗਤੇ ਰਹੋ ਕਰਨੇ। ਸੋ ਅਸੀਂ ਸਮਝਦੇ ਹਾਂ ਕਿ ਜਿਹੜੀਆਂ ਪੰਥ ਪ੍ਰਸਤ ਧਿਰਾਂ ਨੇ ਉੱਥੇ ਹੋਣ ਇੱਥੇ ਹੋਣ ਜਾਂ ਈਵਨ ਇਨਸਾਨੀਅਤ ਪਸੰਦ ਜਾਂ ਦੋਵੇਂ ਕੌਮਾਂ ਦੇ ਵਿਚਾਲੇ ਜਿਹੜੇ ਸਿਆਣੇ ਲੋਕ ਨੇ ਜਾਂ ਈਵਨ ਉਹਨਾਂ ਦੇ ਵਿੱਚ ਵੀ ਅਸੀਂ ਆਸ ਕਰਦੇ ਹਾਂ ਕਿ ਮੈਜੋਰਿਟੀ, ਜਿਵੇਂ ਅੱਜ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਲਈ ਜਿਹੜੇ ਰਾਈਟ ਥਿੰਕਿੰਗ ਲੋਕ ਉੱਥੇ ਨਿਕਲੇ ਨੇ ਬਾਹਰ ਉਸ ਨੂੰ ਵਿਰੋਧ ਕਰਨ ਦੇ ਲਈ, ਹਿੰਦੂ ਮੈਜੋਰਿਟੀ ਚੋਂ ਜਿਹਨਾਂ 'ਚ ਖਾਸ ਤੌਰ 'ਤੇ ਸਟੂਡੈਂਟਸ ਨੇ, ਉਹ ਠੀਕ ਹੈ ਇੱਕ ਇਸ਼ੂ ਹੈ, ਹੋਰ 4 ਦਿਨ ਚੱਲੇਗਾ। ਉਹਨਾਂ ਨੇ ਆਲਰੇਡੀ ਹਿੰਸਾ ਸ਼ੁਰੂ ਕਰਾਈ ਹੋਈ ਹੈ, ਜਿਵੇਂ ਗੋਲੀ ਚੱਲੀ, ਯੂਪੀ 'ਚ ਮਾਰ ਗਏ 6-7 ਬੰਦੇ, ਬਾਕੀ ਥਾਵਾਂ 'ਤੇ ਵੀ ਇਸ ਕਿਸਮ ਦਾ ਕੁਛ ਕਰਵਾਉਣਗੇ। ਔਰ ਕਿਉਂਕਿ ਜਿਵੇਂ ਮੈਂ ਕੱਲ੍ਹ ਵੀ ਕਿਹਾ ਸੀ ਵੀ ਹੈਡਲੈਸ ਐਜੀਟੇਸ਼ਨ ਹੈ ਇੱਦਾਂ ਦੀਆਂ ਜਿਹੜੀਆਂ ਨੇ ਉਹ, ਔਰ ਇਲੈਕਸ਼ਨਾਂ ਵੀ ਕੋਈ ਨੇੜੇ ਤੇ ਠੀਕ ਹੈ। ਜਿਹੜਾ ਝਾਰਖੰਡ ਦੀਆਂ ਇਲੈਕਸ਼ਨਾਂ 'ਚ BJP ਲੂਜ਼ ਕਰ ਸਕਦੀ ਹੈ, ਵੈਸੇ ਵੀ ਉਹਨਾਂ ਦਾ ਜਿਹੜਾ ਐਗਜ਼ਿਟ ਪੋਲ ਉਹਨਾਂ ਦੇ ਹੱਕ 'ਚ ਨਹੀਂ ਨੇ। ਲੇਕਿਨ ਕੁੱਲ ਮਿਲਾ ਕੇ ਇਹ ਵਕਤੀ ਤੌਰ ਦੇ ਉੱਤੇ, ਜਿਵੇਂ ਅਮਿਤ ਸ਼ਾਹ ਦੇ ਆਪਣੇ ਜਿਹੜਾ ਟਵਿੱਟਰ ਅਕਾਊਂਟ ਹੈ ਉਸ ਦੇ ਉੱਤੇ ਉਹਨੇ ਜਿਹੜਾ ਨੈਸ਼ਨਲ ਰਜਿਸਟ੍ਰੇਸ਼ਨ ਆਫ ਸਿਟੀਜ਼ਨਸ ਦੀ ਗੱਲ ਦੇ ਉੱਤੇ ਇੱਕ ਪਾਇਆ ਹੋਇਆ ਸੀ ਟਵੀਟ, ਉਹ ਵਾਪਸ ਲੈ ਲਿਆ। ਔਰ ਹਾਲਾਂਕਿ ਉਹਨਾਂ ਦਾ ਸੀ ਕਿ ਅਸੀਂ ਸਾਰੇ ਦੇਸ਼ 'ਚ ਕਰਾਂਗੇ, ਔਰ ਇਹ ਜਿਹੜਾ ਉਹਦੇ 'ਚ ਮੁਸਲਮਾਨ ਰੋਲ 'ਚੋਂ ਈਸਾਈ ਵੀ ਕੱਢੇ ਹੋਏ ਸੀ ਕਿ ਵੀ ਇਹ ਨੇ, ਉਹ ਉਹਨਾਂ ਨੇ ਡਿਲੀਟ ਕਰ ਲਿਆ। ਅੱਜ ਇਹ ਵੀ ਆਇਆ ਕਿ ਜੀ ਉਹਨਾਂ ਨੇ ਕਿਹਾ ਕਿ ਜੀ ਬੇਸ਼ੱਕ ਇਹ ਬਿੱਲ ਐਕਟ ਬਣ ਚੁੱਕਾ ਹੈ ਪਰ ਅਜੇ ਨੋਟੀਫਾਈ ਨਹੀਂ ਹੋਇਆ। ਨੋਟੀਫਿਕੇਸ਼ਨ ਜਾਰੀ ਕਰਨੀ ਹੈ ਜਿਹਦੇ ਡੀਟੇਲ ਹਦਾਇਤਾਂ ਹੁੰਦੀਆਂ, ਔਰ ਅਸੀਂ ਲੋਕਾਂ ਤੋਂ ਸੁਝਾਅ ਮੰਗਦੇ ਹਾਂ ਕਿ ਉਹ ਸੁਝਾਅ ਦੇਣ ਕਿ ਵੀ ਉਹਦੇ 'ਚ ਅਸੀਂ ਕਿਵੇਂ ਇਹਨੂੰ ਜਿਹੜਾ ਹੈ ਉਹ ਇੰਪਲੀਮੈਂਟ ਕਰ ਸਕਦੇ। ਸੋ ਮਤਲਬ ਇਹ ਹੈ ਵੀ ਇਹ ਦੋਨੋਂ ਹੀ ਸਟੇਟਮੈਂਟਸ ਜਿਹੜੀਆਂ ਨੇ ਜਾਂ ਉਹਨਾਂ ਦੇ ਰਿਐਕਸ਼ਨ ਨੇ, ਇਹ ਦੱਸਦੇ ਨੇ ਕਿ ਹਕੂਮਤ ਇਸ ਮੁੱਦੇ ਦੇ ਉੱਤੇ ਵਕਤੀ ਤੌਰ ਦੇ ਉੱਤੇ ਸਟੈਪ ਬੈਕ ਵੀ ਕਰ ਸਕਦੀ ਹੈ, ਉਹਨੂੰ ਹੋਲਡ ਤੇ ਪਾ ਸਕਦੀ ਹੈ, ਜਾਂ ਜੇ ਉਹਨੂੰ ਲੱਗੇ ਕਿ ਬਹੁਤ ਜ਼ਿਆਦਾ ਹੋ ਗਿਆ ਤਾਂ ਜੁਡੀਸ਼ਰੀ ਰਾਹੀਂ ਸੁਪਰੀਮ ਕੋਰਟ ਕਹਿ ਸਕਦਾ ਅਨਕਨਸਟੀਟਿਊਸ਼ਨਲ ਹੈ, ਉਹਨੂੰ ਸਟਾਪ ਕਰ ਸਕਦੀ ਹੈ। ਪਰ ਇਹ ਬਿਮਾਰੀ ਦੇ ਲੱਛਣ ਨੇ ਜਿਹੜਾ ਕਸ਼ਮੀਰ ਦੇ ਵਿੱਚ ਜੋ ਨਿਕਲਿਆ ਇੱਕ ਸਿੰਪਟਮ, ਇੱਕ ਉੱਥੇ ਜਾ ਕੇ ਨਿਕਲਿਆ, ਫਿਰ ਇਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਥੱਲੇ ਨਿਕਲਿਆ, ਫਿਰ ਹੁਣ ਇਹ NRC ਦਾ ਰੌਲਾ ਪਾ ਰਹੇ ਨੇ। ਔਰ ਜ਼ਾਹਰ ਤੌਰ ਦੇ ਉੱਤੇ ਜੇ ਅਸੀਂ ਦੇਖਿਆ, ਅਸੀਂ ਤਾਂ ਕਹਿੰਦੇ ਹਾਂ ਜੀ ਇਹਨਾਂ ਨੇ ਹਿੰਦੂ ਨੇਸ਼ਨ ਡਿਕਲੇਅਰ ਕਰ ਦੇਣਾ। ਹੁਣ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਕੀ ਹੈ? ਹਿੰਦੂ ਨੇਸ਼ਨ ਹੈ, ਉਹ ਆਲਰੇਡੀ ਡਿਕਲੇਅਰਡ ਹੈ ਕਿ ਵੀ ਉਹਦੇ 'ਚ ਸਿਰਫ ਹਿੰਦੂਆਂ ਨੂੰ ਤੁਸੀਂ ਪ੍ਰੋਟੈਕਟ ਕਰਨਾ, ਬੋਧੀ ਜੈਨੀ ਸਿੱਖ ਇਸ ਲਈ ਵਿੱਚ ਐਡ ਕਰ ਦਿੱਤੇ ਨੇ ਕਿ ਉਹਨਾਂ ਨੂੰ ਤਾਂ ਤੁਸੀਂ ਹਿੰਦੂ ਬਣਾਇਆ ਹੋਇਆ ਕਨਸਟੀਟਿਊਸ਼ਨਲੀ। ਸੋ ਜਦੋਂ ਇਹ ਐਕਟ ਜੇ ਬਣ ਗਿਆ ਤੇ ਇਹਦਾ ਮਤਲਬ ਇਹ ਹਿੰਦੂ ਨੇਸ਼ਨ ਦੇ ਉੱਤੇ ਜਿਹੜੀ ਆ ਉਹ ਸਟੈਂਪ ਲੱਗ ਗਈ ਹੈ। ਹੁਣ ਇਹ ਜਿਹੜੇ ਸਿੰਪਟਮ ਨੇ, ਕਦੇ ਨਾਰਥ ਈਸਟ ਦੇ ਵਿੱਚ ਅਸਾਮੀਆਂ ਦਾ ਇਸ਼ੂ ਹੀ ਅੱਡ ਹੈ, ਉਹ ਬਿਲਕੁਲ ਉਹਨਾਂ ਲਈ ਤਾਂ ਹਿੰਦੂ ਮੁਸਲਮਾਨ ਦਾ ਨਹੀਂ, ਉਹ ਕਹਿੰਦੇ ਅਸੀਂ ਵੜ ਨਹੀਂ ਦੇਣਾ ਕਿਸੇ ਵੀ ਹੋਰ ਨੂੰ, ਉੱਥੇ ਐਥਨੀਸਿਟੀ ਦੀ ਗੱਲ ਹੈ। ਔਰ ਅਸਾਮੀ ਉਹਨਾਂ ਦੇ ਭਾਵੇਂ ਅੱਡ-ਅੱਡ ਕਬੀਲੇ ਨੇ, ਨਾਰਥ ਈਸਟ ਦੇ ਸਾਰੇ ਇਕੱਠੇ ਨੇ ਇਸ ਮੁੱਦੇ ਦੇ ਉੱਤੇ।
ਹੁਣ ਅਸੀਂ ਜੇ ਕੁੱਲ ਮਿਲਾ ਕੇ ਕਦੇ ਵੀ ਅਮਰੀਕਾ ਹੋਏ ਜਾਂ ਕੱਲ ਨੂੰ ਕੋਈ ਹੋਰ ਪਾਵਰਫੁਲ ਤਾਕਤ ਐਮਰਜ ਹੋਏ ਯੂਰਪ ਚੋਂ ਜਾਂ ਕਿਸੇ ਹੋਰ ਖਿੱਤੇ ਚੋਂ ਜਾਂ ਚਾਈਨਾ ਜਿਹੜੀ ਆਲਰੇਡੀ ਇੱਕ ਇਕਨੋਮਿਕਲੀ ਵੀ ਔਰ ਡਿਫੈਂਸ ਪਾਵਰ ਵੀ ਹੈ, ਸੱਚਮੁੱਚ ਵਰਲਡ ਸਟੇਜ ਤੇ ਆਏ ਤੇ ਫਿਰ ਜੇ ਇਸ ਖਿੱਤੇ ਦਾ ਪਰਮਾਨੈਂਟ ਕੋਈ ਹੱਲ ਲੱਭਣ ਦੀ ਗੱਲ ਹੋਏਗੀ ਕਿ ਭਾਈ ਹੱਲ ਕੀ ਹੈ, ਕਿਸ ਤਰੀਕੇ ਦੇ ਨਾਲ ਇੰਡੀਆ, ਪਾਕਿਸਤਾਨ, ਚਾਈਨਾ ਐਟ ਪੀਸ ਹੋ ਸਕਦੇ ਨੇ, ਟਕਰਾਅ ਹਟ ਕੇ, ਜਿਹੜੀ ਗੱਲ ਅਕਸਰ ਇਮਰਾਨ ਖਾਨ ਨੇ ਵੀ ਕਹੀ, ਦੂਸਰੇ ਵੀ ਕਿ ਜੀ ਗੁਰਬਤ ਦੇ ਖਿਲਾਫ ਲੜੀਏ, ਜਿਹੜੀਆਂ ਨੇ ਲੋਕਾਂ ਦੀ ਸਿਹਤ ਔਰ ਐਜੂਕੇਸ਼ਨ ਔਰ ਦੂਸਰੀਆਂ ਇੰਪਲੋਇਮੈਂਟ, ਇਹ ਠੀਕ ਹੈ ਕਿ ਇੱਕ ਵਿਜ਼ਨਰੀ ਹੋਣਾ ਵੱਖਰੀ ਗੱਲ ਹੈ, ਪਰ ਇੱਕ ਪ੍ਰੈਕਟੀਕੈਲਿਟੀ ਹੈ ਪੋਲੀਟੀਕਲੀ। ਹੁਣ ਪੋਲੀਟੀਕਲੀ ਜਿਨ੍ਹਾਂ ਨੇ 1000 ਸਾਲ ਜਿਹੜੇ ਉਸ ਮੁਲਕ 'ਚ ਨੇ, ਕੋਈ ਵੀ ਹੋਏ ਇਸਲਾਮ ਦੀ ਹਿਸਟਰੀ 'ਚ ਅਸੀਂ ਸਬ ਕੰਟੀਨੈਂਟ ਦੇ ਹਵਾਲੇ ਨਾਲ ਦੇਖੀਏ ਤੇ ਇਸਲਾਮ ਦੇ ਜਨਮ ਦੇ 60 ਸਾਲ ਦੇ ਵਿੱਚ ਮੁਹੰਮਦ ਬਿਨ ਕਾਸਮ ਮੁਲਤਾਨ ਔਰ ਸਿੰਧ 'ਚ ਆ ਜਾਂਦੇ ਨੇ, ਔਰ ਫਿਰ ਲਗਾਤਾਰਤਾ ਦੇ ਨਾਲ ਦਿੱਲੀ 'ਚ ਮਹਿਮੂਦ ਗਜ਼ਨਵੀ ਔਰ ਸ਼ਹਾਬੂਦੀਨ ਗੌਰੀ ਔਰ ਉਹ ਸਾਰੇ ਜਿਹੜੇ ਅੱਡ ਜਿਹੜਾ ਇੱਕ ਗੁਲਾਮ ਖਾਨਦਾਨ ਦੀ ਹਕੂਮਤ, ਫਿਰ ਲੋਧੀ ਖਾਨਦਾਨ, ਫਿਰ ਮੁਗਲ ਆ ਜਾਂਦੇ ਨੇ। ਹੁਣ ਜੇ 1000 ਸਾਲ ਰਹਿਣ ਵਾਲੇ ਮੁਸਲਮਾਨ, ਹੁਣ 1000 ਸਾਲ ਜੇ 20 ਸਾਲ ਦੀ ਇੱਕ ਜਨਰੇਸ਼ਨ ਹੈ ਤੇ ਤੁਸੀਂ ਕਿੰਨੀਆਂ 200 ਜਨਰੇਸ਼ਨਾਂ ਹੋ ਗਈਆਂ। ਬਿਲਕੁਲ। ਹੁਣ ਜੇ ਉਹਨਾਂ ਦੀਆਂ ਇੰਨੀਆਂ ਜਨਰੇਸ਼ਨਾਂ ਤੋਂ ਬਾਅਦ ਵੀ ਉਹਨਾਂ ਨੂੰ ਇਹਨਾਂ ਨੇ ਜਿਹੜਾ ਅੱਜ ਬ੍ਰਾਂਡ ਹਿੰਦੂਇਜ਼ਮ ਹੈ ਉਹਨਾਂ ਨੇ ਐਕਸੈਪਟ ਨਹੀਂ ਕੀਤਾ ਤੇ ਉਹ ਸਿੱਖਾਂ ਨੂੰ ਜਿਹੜੇ 5 ਸਦੀਆਂ ਸਾਡਾ ਇਤਿਹਾਸ ਹੈ ਔਰ ਜਿਹੜਾ ਜਨਮ ਹੀ ਇੱਥੋਂ ਹੀ ਸਿੱਖੀ ਦੀ ਸ਼ੁਰੂਆਤ ਹੁੰਦੀ ਹੈ ਵੀ ਜਨੇਊ ਪਾਉਣ ਤੋਂ ਨਾ ਕਰ ਦਿੱਤੀ ਗੁਰੂ ਨਾਨਕ ਸਾਹਿਬ ਨੇ। ਨਾ ਅਸੀਂ ਬੁੱਤ ਪ੍ਰਸਤ ਹੈ, ਨਾ ਅਸੀਂ ਬੁੱਤਾਂ ਦੀ ਪੂਜਾ ਕਰਦੇ ਹਾਂ, ਨਾ ਅਸੀਂ ਇਹਨਾਂ ਦਾ ਜ਼ਾਤ ਪਾਤ ਮੰਨਦੇ ਹਾਂ, ਨਾ ਅਸੀਂ ਇਹਨਾਂ ਦੇ ਰਾਮ ਕ੍ਰਿਸ਼ਨ ਅਵਤਾਰਾਂ ਨੂੰ ਮੰਨਦੇ ਹਾਂ ਜਾਂ ਉਹਨਾਂ ਦੇ ਦਿਨ ਮਨਾਉਂਦੇ ਹਾਂ, ਤੇ ਸਾਨੂੰ ਕਿਵੇਂ ਟੋਲਰੇਟ ਕਰਨਗੇ ਜੇ 1000 ਸਾਲ ਬਾਅਦ ਅੱਜ ਭਾਰਤ ਦਾ ਮੁਸਲਮਾਨ ਜਿਹੜਾ ਉਸ ਦੇ ਉੱਤੇ ਉਹਨਾਂ ਨੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ ਕਿ ਵੀ ਪ੍ਰੂਵ ਕਰੋ ਕਿ ਤੁਸੀਂ ਇੱਥੇ ਹੋ ਤੇ ਤੁਹਾਡੇ ਕੋਲ ਕੀ ਹੈ ਹੋਰ ਪ੍ਰੂਵ ਕਰਨ ਨੂੰ। ਸੋ ਕੁੱਲ ਮਿਲਾ ਕੇ ਇਹੀ ਜ਼ਹਿਨੀਅਤ ਸੀ ਔਰ ਇਹ ਗੱਲ ਗਲਤ ਹੈ ਜਦੋਂ ਈਵਨ ਇਮਰਾਨ ਖਾਨ ਉਹਨਾਂ ਨੇ ਵੀ ਇਹ ਮਿਸਕੋਟ ਕੀਤਾ ਕਿ ਜੀ ਉਹ ਗਾਂਧੀ ਔਰ ਨਹਿਰੂ ਦਾ ਭਾਰਤ ਹੈ ਨਾ, ਉਹ ਹੋਰ ਸੀ ਦਾ ਹੋਰ ਹੈ। ਗਾਂਧੀ ਨਹਿਰੂ ਦਾ ਭਾਰਤ ਵੀ ਇਹੀ ਸੀ, ਫਰਕ ਇੰਨਾ ਕਿ ਉਹਨਾਂ ਨੇ ਦਿਲ 'ਚ ਜਿਹੜਾ ਉਹ ਲੁਕਾ ਕੇ ਰੱਖਿਆ ਸੀ ਉਹ ਰਾਮ ਰਾਜ ਦੇ ਥੱਲੇ, ਔਰ ਉਹ ਕਾਇਦੇ ਆਜ਼ਮ ਨੇ ਦੇਖ ਲਿਆ ਕਿ ਵੀ ਇਹ ਇਹਨਾਂ ਦਾ ਗਾਂਧੀ ਨਹਿਰੂ ਦਾ ਭਾਰਤ ਕੀ ਹੈ, ਅਲਟੀਮੇਟਲੀ ਉਹਦੇ 'ਚ ਮੁਸਲਮਾਨਾਂ ਦਾ ਕੀ ਹਾਲ ਹੋਏਗਾ। ਤੇ ਜਿਨ੍ਹਾਂ ਨੂੰ ਨਹੀਂ ਨਜ਼ਰ ਆਇਆ ਉਹਨਾਂ ਨੂੰ ਹੁਣ ਅੱਜ ਨਜ਼ਰ ਆ ਗਿਆ ਕਿ ਬਈ ਇਹ ਗਾਂਧੀ ਨਹਿਰੂ ਤੇ ਮੋਦੀ ਦਾ ਜਿਹੜਾ ਭਾਰਤ ਹੈ ਉਹ ਕਿੱਥੇ ਲਿਆ ਕੇ ਖੜਾ ਕਰ ਰਿਹਾ। ਸਟਿਲ ਜਿਹੜਾ ਅੱਜ ਨਾਰਾ ਉੱਥੇ ਹੈ ਉਹ ਤਾਂ ਜੇ 5000 ਬੰਦਾ ਹੈ ਤੇ 7000 ਤਿਰੰਗੇ ਨੇ, ਇਹ ਦੱਸਣ ਲਈ ਕਿ ਜੀ ਇਹ ਸਾਡਾ ਬੜਾ ਹੈ। ਔਰ ਇੱਕ ਪੱਗ ਵਾਲਾ ਉੱਥੇ ਕਹਿ ਰਿਹਾ ਹੈ ਇੱਕ ਪ੍ਰੋਟੈਸਟ ਦੇ ਵਿੱਚ ਕਿ ਜੀ ਠੀਕ ਹੈ ਕੁਰਾਨ ਵੀ ਪਵਿੱਤਰ ਮੁਕੱਦਸ ਹੈ, ਗੁਰੂ ਗ੍ਰੰਥ ਸਾਹਿਬ ਵੀ ਮੁਕੱਦਸ ਹੈ, ਗੀਤਾ ਵੀ ਮੁਕੱਦਸ ਹੈ, ਪਰ ਇਹ ਤਿੰਨੋਂ ਤਾਂ ਹੀ ਮੁਕੱਦਸ ਨੇ ਕਿਉਂਕਿ ਸਾਨੂੰ ਕਨਸਟੀਟਿਊਸ਼ਨ ਨੇ ਰਾਈਟ ਦਿੱਤਾ ਹੈ ਵੀ ਅਸੀਂ ਇਹਨਾਂ ਨੂੰ ਮੁਕੱਦਸ ਕਹਿ ਸਕਦੇ, ਇਸ ਲਈ ਮੁਕੱਦਸ ਕਨਸਟੀਟਿਊਸ਼ਨ। ਹੁਣ ਇਹ ਹੈ ਵੀ ਪਹਿਲਾਂ ਤਾਂ ਤੁਸੀਂ ਇੱਕ ਬੰਦੇ ਦੇ ਉੱਤੇ ਸਾਰਾ ਲਿਆ ਕੇ ਖੜਾ ਕੀਤਾ ਸੀ ਢਾਂਚਾ ਗਾਂਧੀ ਦੇ ਉੱਤੇ, ਔਰ ਇਹੀ ਗਾਂਧੀ ਦੀ ਐਸੀ ਸਪੈਲ ਕ੍ਰੀਏਟ ਕੀਤੀ ਉਸ ਵੇਲੇ ਦੇ ਬ੍ਰਿਟਿਸ਼ਰਸ ਨੇ ਵੀ ਕੀਤੀ, ਜਿਹੜੇ ਇਮੇਜ ਬਿਲਡ ਕਰਦੇ ਨੇ ਕਿ ਉਹ ਇੱਕ ਜਿਹੜਾ ਸੈਕਸਾਕੋਲਿਕ ਬੰਦਾ ਜਿਸ ਦੇ ਜਿਹੜੇ ਕਾਰਨਾਮੇ ਨੇ, ਕਰਤੂਤਾਂ ਨੇ, ਉਹਨਾਂ ਦੀਆਂ ਸਟੋਰੀਜ਼ ਜਿਹੜੀਆਂ ਉਹ ਕਿਹੋ ਜਿਹੀਆਂ ਥਾਵਾਂ ਤੋਂ ਨਿਕਲੀਆਂ, ਜਾਂ ਓਪੀ ਮਥਾਈ ਨੇ, ਜਾਂ ਇੰਟਰਨੈਸ਼ਨਲੀ ਨੋਨ ਹੈ ਕਿ ਵੀ ਜੇ ਇੱਦਾਂ ਦਾ ਬੰਦਾ ਅਮਰੀਕਾ 'ਚ ਹੋਇਆ ਹੁੰਦਾ ਤਾਂ ਇੱਥੇ ਕੋਈ ਜੱਜ ਫੈਸਲਾ ਲਿਖਦਾ 300 ਸਾਲ ਦੀ ਕੈਦ, ਉਹ 'ਚੋਂ ਨਿਕਲ ਨਾ ਸਕਦਾ। ਇਸ ਕਿਸਮ ਦਾ ਉਹਨੂੰ ਉਹਨਾਂ ਨੇ ਮਹਾਤਮਾ ਬਣਾ ਦਿੱਤਾ। ਫਿਰ ਮਹਾਤਮਾ ਬਣਾ ਕੇ ਉਹ ਜਿਵੇਂ ਲਾਰਡ ਵਾਵਲ ਨੇ ਵੌਇਸ ਰਾਇਆ ਸੀ, ਉਹਨੇ ਆਪਣੀਆਂ ਡਾਇਰੀਆਂ 'ਚ ਕਿਹਾ ਕਿ ਆਈ ਡੋਂਟ ਨੋ ਵਾਈ ਪੀਪਲ ਕਾਲ ਹਿਮ ਮਹਾਤਮਾ, ਹੀ ਇਜ਼ ਏ ਸ਼ਰੂਡ ਪੋਲੀਟੀਸ਼ੀਅਨ। ਔਰ ਕਾਇਦੇ ਆਜ਼ਮ ਕਹਿੰਦੇ ਨੇ ਕਿ ਵੈਨ ਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ, ਇਹ ਧੋਖਾ ਦੇਣ ਆਇਆ। ਹੁਣ ਇੱਕ ਕਪਟੀ ਬੰਦਾ, ਇੱਕ ਸ਼ਰੂਡ ਪੋਲੀਟੀਸ਼ੀਅਨ ਜਿਹੜਾ ਆਪਣਾ ਖੇਡ ਰਿਹਾ ਸੀ। ਹੁਣ ਅੱਜ ਵੀ ਜੇ ਸਾਡਾ ਇੱਕ ਤਬਕਾ ਸਾਡਾ ਕਿਉਂ ਜਿਹੜੇ ਅਜੇ ਵੀ ਜਿਹੜੀ ਦੂਸਰੇ ਲੋਕ ਨੇ ਜਿਨ੍ਹਾਂ ਦੇ ਵਿੱਚ ਦਲਿਤ ਭਾਈਚਾਰਾ ਵੀ ਹੈ, ਦੂਸਰੇ ਵੀ ਹੈ, ਉਹ ਸਮਝਦੇ ਨੇ ਕਿ ਜੀ ਇਸ ਕਨਸਟੀਟਿਊਸ਼ਨ 'ਚੋਂ ਕੁਛ ਕੱਢ ਲੈਣਾ ਉਹਨਾਂ ਨੇ, ਇਹ ਬੜਾ ਮੁਕੱਦਸ ਹੈ। ਮੁਕੱਦਸ ਰੱਬ ਦੇ ਨਾਮ ਵਾਲੀਆਂ ਚੀਜ਼ਾਂ ਹੁੰਦੀਆਂ, ਇਹ ਕਨਸਟੀਟਿਊਸ਼ਨ, ਆਇਨ, ਦੂਜੇ ਤੀਜੇ ਚੀਜ਼ਾਂ ਬਣਦੀਆਂ ਟੁੱਟਦੀਆਂ ਤੁਹਾਡੀ ਲੋੜ ਮੁਤਾਬਕ ਹੁੰਦੀਆਂ, ਜਿਹਨੂੰ ਜਦੋਂ ਤੱਕ ਇਹਦੀ ਲੋੜ ਹੁੰਦੀ ਹੈ ਇਰਰੈਲੇਵੈਂਟ ਹੋ ਜਾਂਦਾ ਹੈ ਟਾਈਮ ਦੇ ਨਾਲ।
ਜਿਹੜੇ ਲੇਕਿਨ ਜਿਹੜਾ ਮੁਕੱਦਸ ਰੱਬ ਦੀਆਂ ਕਿਤਾਬਾਂ ਦੇ ਵਿੱਚ ਜਿਹੜਾ ਹੁੰਦਾ ਹੈ, ਉਹਨਾਂ ਦਾ ਇਲਮ ਹੁੰਦਾ ਹੈ ਜਾਂ ਉਹਨਾਂ ਦੀ ਰੂਹਾਨੀਅਤ ਹੁੰਦੀ ਹੈ, ਉਹ ਬਿਯੋਂਡ ਟਾਈਮ ਐਂਡ ਸਪੇਸ ਹੁੰਦੀ ਹੈ, ਇਟਰਨਲ ਹੁੰਦੀ ਹੈ। ਇਸੇ ਲਈ ਉਹ ਅੱਜ ਤੋਂ 1000 ਸਾਲ ਪਹਿਲਾਂ ਵੀ ਸੀ, ਅੱਜ ਤੋਂ 1000 ਸਾਲ ਬਾਅਦ ਵੀ ਹੋਏਗਾ। ਔਰ ਇਹੀ ਕਿਉਂਕਿ ਰੱਬ ਦੀ ਜਿਹੜੀ ਗੱਲ ਹੈ ਉਹ ਤਾਂ ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ, ਕਿ ਉਹ ਇਟਰਨਲ ਹੈ, ਪਹਿਲਾਂ ਵੀ ਸੀ, ਅੱਜ ਵੀ ਹੈ, ਰੱਬ ਨੇ ਕੱਲ ਨੂੰ ਵੀ ਰਹਿਣਾ। ਸੋ ਇੱਕ ਇਹ ਜਿਹੜਾ ਪਾਰਟ ਬਣਿਆ ਔਰ ਇਹਦੇ ਥੱਲੇ ਇਸ ਵੇਲੇ ਕਾਫੀ ਕੁਝ ਲੁਕਾਉਣ ਦੀ ਕੋਸ਼ਿਸ਼। ਔਰ ਪਰ ਮੈਂ ਸਮਝਦਾ ਵੀ ਜਿਹੜੇ ਸੱਚਮੁੱਚ ਪਰਮਾਨੈਂਟ ਸੋਲੂਸ਼ਨ ਵੱਲ ਦੇਖਦੇ ਨੇ ਕਿ ਵੀ ਉਸ ਖਿੱਤੇ 'ਚ ਇਹਦਾ ਕੋਈ ਹੱਲ ਨਹੀਂ ਹੈ ਕਿ ਜੀ ਉੱਥੇ ਇਹ ਹਟ ਕੇ ਤੇ ਕੋਈ ਸੈਕੂਲਰ ਪਾਰਟੀਆਂ ਆ ਜਾਣ, ਕਾਂਗਰਸ ਦਾ ਤਾਂ ਮੁਕਾਬਲਾ ਹੋਰ ਕਿਨੇ ਆਣਾ, ਹਕੂਮਤ ਕਿਹਦੀ ਆਏਗੀ। ਸੋ ਅਲਟੀਮੇਟਲੀ ਹੱਲ ਉੱਥੇ ਇਹੀ ਹੈ ਕਿ ਇਸ ਸਬ ਕੰਟੀਨੈਂਟ ਨੇ ਜਿਹੜੀ ਇੱਕ ਆਰਟੀਫਿਸ਼ੀਅਲ ਕੰਟਰੀ ਹੈ, ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਵਾਂਗ ਇਸ ਦੇ ਟੁਕੜੇ ਹੋਣ, ਜਿਹੜੇ ਹੋਣਗੇ ਅਲਟੀਮੇਟਲੀ। ਪਰ ਉਹਨਾਂ ਟੁਕੜਿਆਂ 'ਚੋਂ ਸਾਡਾ ਕੀ ਨਿਕਲਦਾ, ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਵੀ ਅਸੀਂ ਜਦੋਂ ਸਿੱਖ ਪਰਸਪੈਕਟਿਵ ਤੋਂ ਆਪਣੇ ਹਿੱਤਾਂ ਦੀ ਗੱਲ ਕਰਦੇ ਤੇ ਫਿਰ ਜਿਵੇਂ ਅੱਜ ਸਰ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ, ਉਹਨਾਂ ਦੀ ਇੱਕ ਸਟੇਟਮੈਂਟ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੀ ਹੈ। ਉਹਦੇ 'ਚ ਉਹਨਾਂ ਨੇ ਇਹ ਸਾਰਾ ਜੋ ਅਮਰੀਕਾ ਦਾ ਦੌਰਾ, ਇਹਨਾਂ ਦੋ ਵਜ਼ੀਰਾਂ ਦਾ, ਔਰ ਇਸ ਸਾਰੇ ਕੌਂਟੈਕਸਟ ਨੂੰ ਔਰ ਜਿਹੜਾ ਉੱਥੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦਾ ਜੋ ਚੱਲ ਰਿਹਾ ਹੈ ਉਸ ਦੇ ਦੀ ਜਿਹੜੀ ਹੈ ਉਸ ਰੌਂ ਦੇ ਵਿੱਚ ਹੀ ਇਹ ਬਿਆਨ ਦਿੱਤਾ ਹੈ ਕਿ the US should not put all its eggs in one basket, that is this theocratic Hindu-Indian state, and think of the Sikhs whose homeland requires fresh cartography in South Asia. Cartography ਹੁੰਦਾ ਨਕਸ਼ਾ ਨਿਵਾਸੀ ਕਿ ਵੀ ਅਮਰੀਕਾ ਇਹ ਸਾਰੇ ਆਪਣੇ ਆਂਡੇ ਇਹ ਹਿੰਦੂ ਤਵੀਆਂ ਦੀ ਟੋਕਰੀ ਦੇ ਵਿੱਚ ਨਾ ਪਾਏ, ਸਗੋਂ ਇਹ ਦੇਖੇ ਕਿ ਸਾਊਥ ਏਸ਼ੀਆ ਦੇ ਵਿੱਚ ਇੱਕ ਨਵੀਂ ਨਕਸ਼ਾ ਨਿਵਾਸੀ ਦੀ ਲੋੜ ਹੈ। ਔਰ ਉਹਦੇ 'ਚ ਉਹਨਾਂ ਨੇ ਖਾਸ ਤੌਰ 'ਤੇ ਜਿਹੜੀਆਂ ਟ੍ਰਿਬਿਊਨ ਦੀਆਂ ਸਟੋਰੀਜ਼ ਅਸੀਂ ਰੈਫਰ ਕੀਤੀਆਂ ਕਿ ਜੀ ਕੀ ਜੈ ਸ਼ੰਕਰ ਨੇ ਕੀ ਕਿਹਾ ਤੇ ਦੂਸਰਿਆਂ ਨੇ ਕੀ ਕਿਹਾ ਕਿ ਜੀ ਉਹਨਾਂ ਨੇ ਤਾਂ ਇਹ ਤਿੰਨੋਂ ਹੀ ਇਸ਼ੂ ਲਿਆਂਦਾ ਹੀ ਨਹੀਂ ਹੈ, ਉਹਦਾ ਹਵਾਲਾ ਦਿੱਤਾ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਕਮੈਂਟਸ ਬਾਈ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਟੇਟਸ, that it's all very well that all countries should look towards their defense and security, but we wish to inform the United States that this theocratic Hindu-Indian state does not get on with the Sikhs or other minorities living on the periphery of the Hindu-Indian state. Punjab, Kashmir and northeastern states are in turmoil and in a state of rebellion against the extremist and radicalized Hindu state led by Premier Narendra Modi with the BJP and RSS. ਉਹਨਾਂ ਨੇ ਅਮਰੀਕਾ ਨੂੰ ਹੀ, ਕਿਉਂਕਿ ਜਿਹੜਾ ਸਾਰੀ ਇਹਨਾਂ ਦੀ ਕ੍ਰਿਮੀਨਲ ਸਾਇਲੈਂਸ ਹੈ ਉਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਇਹ ਤੁਸੀਂ ਦੇਖੋ ਕਿ ਵੀ ਭਾਰਤ ਦੇ ਜਿਹੜੀ ਪੈਰੀਫਰੀ ਦੇ ਉੱਤੇ ਪੰਜਾਬ ਹੋਏ, ਕਸ਼ਮੀਰ ਹੋਏ, ਨਾਰਥ ਈਸਟ ਦੀਆਂ ਸਟੇਟਾਂ ਨੇ, ਇਹਨਾਂ ਦਾ ਕੀ ਚੱਲ ਰਿਹਾ ਹੈ ਔਰ ਇਹ ਕਿਵੇਂ ਹਿੰਦੂ ਥਿਓਕ੍ਰੇਸੀ ਇਹਨਾਂ ਦੇ ਨਾਲ ਜਿਹੜਾ ਹੈ ਉਹ ਜ਼ਬਰ ਕਰ ਰਹੀ ਹੈ। As far as the Sikhs are concerned, the Sikhs has always been a sui generis sovereign people and they do not recognize the authority or hegemony of any ruler in Delhi. ਕਿ ਅਸੀਂ ਜਨਮਜਾਤ ਜਿਹੜਾ ਹੈ ਔਰ ਸਾਡੀ ਸਾਰੀ ਜਿਹੜੀ ਸ਼ਜਰ ਹੈ ਇਸ ਪਾਸੇ ਵੱਲ ਇਸ਼ਾਰਾ ਕਰਦਾ ਐਜ਼ ਏ ਨੇਸ਼ਨ ਕਿ ਅਸੀਂ ਬੌਰਨ ਫ੍ਰੀ ਲੋਕ ਹੈ ਔਰ ਅਸੀਂ ਜਿਹੜਾ ਹੈ ਕਿਸੇ ਵੀ ਦਿੱਲੀ ਦਰਬਾਰ ਦਾ ਸਰਕਾਰ ਦਾ ਗਲਬਾ ਜਿਹੜਾ ਕਬੂਲ ਨਹੀਂ ਕਰਦੇ। ਫਿਰ ਉਹਨਾਂ ਨੇ ਸਿੱਖ ਹੋਮਲੈਂਡ ਵਰਚੁਅਲੀ ਜਿੱਥੇ ਜਿੱਥੇ ਸਿੱਖ ਪੋਪੂਲੇਸ਼ਨ ਸਾਈਜ਼ੇਬਲ ਹੈ ਔਰ ਉਸ ਦੇ ਵਿੱਚ ਉਹਨਾਂ ਨੇ ਪੰਜਾਬ, ਹਰਿਆਣਾ, ਰਾਜਸਥਾਨ, ਕੱਛ ਆਫ ਗੁਜਰਾਤ, ਚੰਡੀਗੜ੍ਹ, ਹਿਮਾਚਲ, ਜੰਮੂ ਐਂਡ ਕਸ਼ਮੀਰ, ਲੇਹ ਲਦਾਖ, ਇਹਨਾਂ ਸਾਰਿਆਂ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਵੀ ਇਹ ਸਾਰਾ ਉਹ ਖਿੱਤਾ। Our party fears that with US this security pact the Sikh homeland will be threatened as all the three nuclear armed states, Hindu India, Islamic Pakistan and Communist China surround the Sikh homeland। ਕਿ ਜੇ ਕੋਈ ਵੀ ਇਹ ਹੁਣ ਚਾਈਨਾ ਨੂੰ ਡੱਕਣ ਦੇ ਲਈ ਇੰਡੀਆ ਨਾਲ ਪੈਕਟ ਕਰ ਰਹੇ ਨੇ ਔਰ ਉਹ ਡਿਫੈਂਸ ਦੇ ਨਾਂ ਥੱਲੇ ਜਿਹੜਾ ਹੈ ਉਹ ਇੰਡੀਆ ਵੀ ਜੋ ਮਨਾਹੀਆਂ ਕਰ ਰਿਹਾ ਉੱਥੇ ਕਿ ਵੀ ਹੁਣ ਸਈਆਂ ਪੈਸੇ ਕੋਤਵਾਲ ਤੋਂ ਡਰ ਕਾਹੇਗਾ, ਕਾਹਨੂੰ ਡਰ ਰਹੇ, ਉਹਨੂੰ ਉਹਨਾਂ ਨੇ ਇਸ਼ਾਰਾ ਕੀਤਾ ਕਿ ਭਾਈ ਇਹ ਜਿਹੜਾ ਸਾਡੀ ਪਾਰਟੀ ਇਹ ਫੀਅਰ ਕਰਦੀ ਹੈ ਕਿ ਇਹ ਜਿਹੜਾ ਸਿਕਿਉਰਿਟੀ ਪੈਕਟ ਹੈ ਇਹਦੇ ਨਾਲ
ਸਾਡਾ ਸਿੱਖ ਹੋਮਲੈਂਡ ਜਿਹੜਾ ਇਹ 3 ਨਿਊਕਲੀਅਰ ਸਟੇਟਸ ਨੇ, ਹਿੰਦੂ ਇੰਡੀਆ, ਇਸਲਾਮਿਕ ਪਾਕਿਸਤਾਨ ਔਰ ਪੀਪਲਜ਼ ਰਿਪਬਲਿਕ ਆਫ ਕਮਿਊਨਿਸਟ ਚਾਈਨਾ, ਇਹ ਸਿੱਖ ਹੋਮਲੈਂਡ ਦੇ ਚੌਗਿਰਦੇ 'ਚ ਨੇ। All the three nuclear states are inimical towards one another, and if a nuclear war breaks out, the Sikh homeland would become the nuclear battlefield. In such an eventuality, of which there is every possibility, the Sikh civilization will be totally devastated and annihilated along with all the Punjabi peoples. ਕਿ ਵੀ ਅਸੀਂ ਇਹਨਾਂ ਤਿੰਨਾਂ ਦੇ ਵਿਚਕਾਰ ਹੈ, ਇਹਨਾਂ ਦੀ ਹੌਸਟਿਲਿਟੀ ਹੈ। ਚਾਈਨਾ ਪਾਕਿਸਤਾਨ ਇੱਕ ਬਲਾਕ ਹੈ, ਬਟ ਇੰਡੀਆ ਦੀ ਦੁਸ਼ਮਣੀ ਪਾਕਿਸਤਾਨ ਨਾਲ ਵੀ ਹੈ, ਚਾਈਨਾ ਨਾਲ ਵੀ ਹੈ, ਔਰ ਕੋਈ ਵੀ ਜਿਹੜੀ ਜੰਗ ਹੈ ਉਸ ਦੇ ਵਿੱਚ ਨਿਊਕਲੀਅਰ ਪਾਵਰਸ ਨੇ, ਔਰ ਸਾਡਾ ਹੋਮਲੈਂਡ ਪੰਜਾਬ ਔਰ ਪੰਜਾਬ ਦੇ ਲੋਕ ਦੋਨੋਂ ਪਾਸਿਓਂ ਜਿਹੜੇ ਨੇ ਇਹ ਬਿਲਕੁਲ ਟੋਟਲੀ ਡਿਵੈਸਟੇਟਿਡ, ਤਬਾਹ ਬਰਬਾਦ ਹੋ ਜਾਣਗੇ। Therefore, the US must think of this region and not be misled that the Indian subcontinent belongs to extremist Hindus in power today. ਉਹਨਾਂ ਨੇ ਕਿਹਾ ਵੀ ਇਹ ਅਮਰੀਕਨ ਜਿਹੜੇ ਨੇ ਇਹ ਇਹਨਾਂ ਦੇ ਗੁੰਮਰਾਹਕੁਨ ਪ੍ਰਚਾਰ 'ਚ ਨਾ ਆਉਣ ਕਿ ਸਾਰਾ ਬੜਾ ਸਗੀਰ ਜਾਂ ਸਬ ਕੰਟੀਨੈਂਟ ਇਹ ਹਿੰਦੂ ਇੰਡੀਆ ਦੀ ਮਲਕੀਅਤ ਹੈ, ਇਵੇਂ ਨਹੀਂ ਹੈ। ਵੀ ਕਾਲ ਫਾਰ ਚੈਕਸ ਐਂਡ ਬੈਲੈਂਸਿਸ, ਕਿ ਭਾਈ ਇਹ ਜਿਹੜੀਆਂ ਨੇ ਚੈੱਕ ਐਂਡ ਬੈਲੈਂਸ ਕਰੋ। ਵੀ ਡਿਜ਼ਾਇਰ that Sikh homeland should be declared a no-fly zone for all military aircraft, missiles and drones etc. ਕਿ ਵਕਤੀ ਤੌਰ ਤੇ ਪਹਿਲਾ ਕੰਮ ਇਹ ਹੋਏ ਇਸ ਸਾਰੇ ਖਿੱਤੇ ਨੂੰ ਜਿਹੜਾ no-fly zone ਡਿਕਲੇਅਰ ਕੀਤਾ ਜਾਏ, ਜਿੱਥੋਂ ਕੋਈ ਵੀ ਫੌਜੀ 에ਅਰਕ੍ਰਾਫਟ, ਮਿਸਲ ਜਾਂ ਡਰੋਨ ਵਗੈਰਾ ਜਿਹੜਾ ਉਹ ਨਾ ਅਟੈਕ ਕਰ ਸਕੇ। ਅਦਰਵਾਈਜ਼, since the Sikhs are a separate nation and a sui generis sovereign people, our homeland needs a fresh cartography to create a new sovereign and independent Sikh state, which would be a buffer between the three implacable nuclear states, Islamic Pakistan, Hindu India and Communist China. उन्होंने कहा जी immediately ये है, और permanent हाल ये है कि ये असी क्योंकि born free लोग हैं, sovereign है, साढ़े लिए जड़ा एक नवी इस खिते दे विच नक्शा नवीसी होए ਤਾਂ ਕਿ ਸਿੱਖ ਸਟੇਟ ਜਿਹੜੀ ਹੈ ਇੱਕ ਬਫਰ ਸਟੇਟ ਦੇ ਤੌਰ ਤੇ ਚਾਈਨਾ, ਪਾਕਿਸਤਾਨ ਔਰ ਇੰਡੀਆ ਦੇ ਵਿਚਕਾਰ ਹੋਏ। ਵੀ ਹੋਪ the Americans will consider the Sikh issue and not put all their eggs in one basket, that being this, ਕਿ ਵੀ ਅੱਜ ਜਿਹੜਾ ਹਿੰਦੂ ਨੇਸ਼ਨ ਹੈ ਇਹਦੀ ਟੋਕਰੀ 'ਚ ਆਪਣੇ ਸਾਰੇ ਆਂਡੇ ਨਾ ਪਾਓ ਔਰ ਇਹ ਸਾਡੀ ਮੰਗ ਨੂੰ ਕੰਸੀਡਰ ਕਰੋ। The new buffer state will ensure peace and tranquility for all times to come in South Asia. ਕਿ ਇਹ ਜਿਹੜੀ ਬਫਰ ਸਟੇਟ ਖਾਲਿਸਤਾਨ ਹੋਏਗੀ, ਇਹ ਜਿਹੜੀ ਹੈ ਅਮਨ ਔਰ ਸ਼ਾਂਤੀ ਜਿਹੜਾ ਹੈ ਉਹ ਖੁਸ਼ਹਾਲੀ ਉਸ ਖਿੱਤੇ ਦੇ ਵਿੱਚ ਸਾਊਥ ਏਸ਼ੀਆ 'ਚ ਹਰ ਜਿਹੜਾ ਆਉਣ ਵਾਲੇ ਵਕਤ 'ਚ ਵੀ ਹੋਏਗੀ। ਸੋ ਮੈਂ ਸਮਝਦਾ ਵੀ ਇਹ ਇੱਕ ਬੜਾ ਬਿਲਕੁਲ ਜੈਨੂਇਨ ਸੋਲੂਸ਼ਨ ਹੈ ਔਰ ਇਸ ਤੋਂ ਬਿਨਾਂ ਗੱਲ ਬਣਨੀ ਨਹੀਂ ਹੈ। ਔਰ ਇਸੇ ਤਰ੍ਹਾਂ ਈਵਨ ਨਾਰਥ ਅਮਰੀਕਾ ਦੇ ਵਿੱਚ ਸੁਖਮਿੰਦਰ ਸਿੰਘ ਹੰਸਰਾ ਜਿਹੜੇ ਕੋਆਰਡੀਨੇਟਰ ਨੇ ਯੂਨਾਈਟਿਡ ਫਰੰਟ ਆਫ ਸਿੱਖਸ ਕੈਨੇਡਾ ਦੇ, ਉਹਨਾਂ ਨੇ ਅੱਜ ਜਿਹੜਾ ਹੈ ਮਿਨਿਸਟਰ ਆਫ ਫੋਰਨ ਅਫੇਅਰਸ ਕੈਨੇਡਾ ਨੂੰ ਵੀ ਐਡਰੈਸ ਕੀਤਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਇੰਡੀਆ ਹੈਜ਼ ਕਾਜ਼ਡ ਮੈਨੀ ਆਫ ਇਟਸ ਮਾਈਨੋਰਿਟੀਜ਼ ਗ੍ਰੇਵ ਕੰਸਰਨ ਆਫ ਦੇਅਰ ਫਿਊਚਰ ਬਾਈ ਪਾਸਿੰਗ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਕਿ ਤੁਹਾਡੀ ਜਿਹੜਾ ਤੁਹਾਡੇ ਅਸੀਂ ਕੰਸਰਨ 'ਚ ਲਿਆਉਣਾ ਜ਼ਰੂਰੀ ਸਮਝਦੇ ਹਾਂ ਕਿਉਂਕਿ ਉਹਨਾਂ ਦਾ ਇਹ ਕਿਹਾ ਕਿ ਕੈਨੇਡਾ ਹੈਜ਼ ਏ ਮੋਰਲ ਡਿਊਟੀ ਟੂ ਮੇਕ ਸ਼ੋਰ ਆਵਰ ਬਿਜ਼ਨਸ ਐਲਾਈਜ਼ ਡੂ ਨਾਟ ਇੰਡਲਜ ਇਨ ਹਿਊਮਨ ਰਾਈਟਸ ਵਾਇਲੇਸ਼ਨ, ਕਿ ਉੱਥੇ ਉਹਨਾਂ ਨੇ ਇਸ CAA ਦੇ ਥੱਲੇ ਹਿਊਮਨ ਰਾਈਟਸ ਵਾਇਲੇਸ਼ਨ ਕਰ ਰਹੇ ਨੇ। ਫਿਰ ਉਹਨਾਂ ਨੇ ਡਿਟੇਲ 'ਚ ਕਿਹਾ ਸਟੂਡੈਂਟਸ ਐਟ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਰ ਬੀਟਨ ਐਂਡ ਡਰੈਗਡ while they were peacefully protesting the passing of the bill. Now students at dozens of universities are out on streets protesting the passing of the bill and brutalities of the police. ਕਿ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਔਰ ਦਰਜਨਾਂ ਹੋਰ ਯੂਨੀਵਰਸਿਟੀਜ਼ ਦੇ स्टूडेंट्स की मार कुटाई हुई है और हो रही है। The act assures illegal Hindus, Sikhs, Buddhists, Jains, Parsis and Christian migrants from Afghanistan, Bangladesh and Pakistan giving citizenship, leaving Muslims out. कि ये सारे बाकियों के नाल ਜਿਹੜਾ ਮੁਸਲਮਾਨਾਂ ਨੂੰ ਬਾਹਰ ਰੱਖਿਆ। The UN Human Rights Office called on India to review fundamentally discriminatory act, कि discriminatory act है। फिर उन्होंने कहा कि Canada is a long champion of human rights. Therefore, we call upon the government of Canada to use leverage to tell India
to seize massive human rights abuse of their citizens and review discriminatory act। ਇਹ ਜਿਹੜਾ ਵਿਤਕਰੇ ਭਰਿਆ ਕਾਨੂੰਨ ਹੈ ਇਸ ਨੂੰ ਦੁਬਾਰਾ ਕੰਸੀਡਰ ਕਰਨ। ਔਰ ਕੈਨੇਡਾ ਦੀ ਹਕੂਮਤ ਨੂੰ ਉਹਨਾਂ ਨੇ ਕਿਹਾ ਕਿ ਵੀ ਇਸ ਸਾਰੇ ਦੇ ਨਾਲ ਔਰ ਅਖੀਰ 'ਚ Canada has a moral duty to make sure our business allies do not indulge in human rights violations. India continue to violate human rights of Kashmiri people with abrogation of Article 370 and 35A, complete lockdown in Kashmir with digital blackout, or now passing the Citizenship Amendment Act and crushing demonstrations by police brutality। So मैं समझदा भी ये बड़ी टाइमली उन्होंने लिखी है। और इसी तरह ईवन अज हालां है तो 2 दिन पहला ही प्रैस कानफ्रेंस जथेदार अकाल तख्त ने भी जोड़ा हालां वो सरकारी लाइन दे ने और उन्होंने जो कहना हुंदा है वो बादल क्या ही है, पर फिर भी असी समझते हैं भी कुछ चीज़ां ऑन रैकड होंदियां। उन्होंने बेशक वैलकम किया कि इहदे नाल अफगान सिख जिहड़े 30-35 साल तो बैठे ने उन्होंने सिटीजनशिप मिलेगी, पर उन्होंने कहा भी मुसलमानों को बाहर रखना ये बिल्कुल ठीक नहीं है। और ये इंसानियत के मुढ़ले जिहड़े जस्टिस के प्रिंसीपल ने, इंसानियत की गल है, उस दी उलंघना है सारी और गैर इंसानी है। सो असी समझते हैं भी सिख आवाज़ किते भी है वो ये सारे लॉ के अगेंस्ट भी उठी है, कश्मीरियों के हक भी उठी है। और जिहड़ा अल्टीमेट है ये ठीक है, वक्ती तौर पर साडे लोग ज्वाइन भी कर रहे हैं, प्रोटेस्ट मलेरकोटले भी होया, कल बरनाले भी होया, पंजाब होर थावां ते यूनिवर्सिटियां भी है। पर कई बार ये जिहड़ी एक तो बाद एक पार्ट दे विच तुहाडी एनर्जी हुंदी है उत्थे लगदी ही लगदी है, कई बार इहदे चों भंबल भूसा भी निकलदा। सो मैं समझदा भी सिख कौम नूं जिवें सर सिमरनजीत सिंह मान होरां ने सिद्धा अमरीका नूं कहा कि भाई ये 3 जिहड़ियां न्यूक्लीयर आर्मड स्टेट्स ने इन्हां दे विचाले बफर स्टेट खालिस्तान जिहड़ी है यही सोल्यूशन है, इस तो बिना गल नहीं बननी। और असी भी ये समझते हैं भी साडा फोकस अपनी इस गल तो पासे नहीं होना। बिल्कुल डॉक्टर साहब, बिल्कुल तुसीं सही कहा। सो इत्थे लैने अपने पेज तो पहला असीं अपन दर्शकां ते श्रोतिਆਂ ਨੂੰ अपील ते बेनती कर दी व्यूअर्स, जिस तरह कि तुसीं जानते हो कि TV 84 मनुखी हक्कां दा पहरेदार है। TV 84 सिखां, कश्मीरियां ते भारतीय नॉर्थ ईस्ट स्टेटां दे लोकां दे स्वैरनेने दे हक्कां दा हामी है। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। थैंक यू सो मच व्यूअर्स, तुसीं साडे नाल इसी तरह ही बने रहना। मिलते हैं आफ्टर दिस शॉर्ट ब्रेक।